ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 30 ਤਰੀਕ ਦਾ ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503 ਦੇ ਉੱਤੇ। ਇਸ ਦੇ ਨਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਅੱਜ ਜੋ ਸੈਨੇਟ ਦੇ ਵਿੱਚ ਜੋ ਬਿੱਲ ਹੈਗਾ ਆ, ਖਾਸ ਕਰਕੇ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ ਜੋ ਸਪੈਂਡਿੰਗ ਬਿੱਲ ਸੀਗਾ, ਉਹ ਸੈਨੇਟ ਚੋਂ ਪਾਸ ਹੋ ਗਿਆ ਹੈਗਾ ਤੇ ਇਹਦੇ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਲਈ 2 ਹਫ਼ਤਿਆਂ ਦੇ ਵਿੱਚ ਡਿਸਾਈਡ ਕਰਨਾ ਪਊਗਾ ਉਹਦੇ ਵਿੱਚ ਕੀ ਉਹਨਾਂ ਨੂੰ ਸੁਧਾਰ ਜਿਹੜੇ ਲਿਆਣੇ ਹੈਗੇ ਆ। ਸੋ ਗਵਰਨਮੈਂਟ ਸ਼ਟਡਾਊਨ ਇਸ ਵੀਕਐਂਡ ਬਚ ਗਿਆ ਆ। ਹੁਣ ਇਹ ਕਾਂਗਰਸ ਦੇ ਕੋਲ ਜਾਣਾ ਆ ਤੇ ਕਾਂਗਰਸ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਆਊਗਾ, ਜਿੱਥੇ ਉਹ ਸਾਈਨ ਕਰ ਦੇਣਗੇ। ਵੋਟ 71 ਜਾਣੇ ਹੱਕ 'ਚ ਤੇ 29 ਜਾਣੇ ਜਿਹੜੇ ਆ ਇਹਦੇ ਉਲਟ ਸੀਗੇ। ਜੋ ਸਪੀਕਰ ਮਾਈਕ ਜੌਨਸਨ ਆ, ਉਹਨਾਂ ਨੇ ਇਹ ਦੱਸਿਆ ਵੀ ਮੰਡੇ ਨੂੰ ਜਿਹੜੀ ਵੋਟ ਹੋਊਗੀ ਤੇ ਉਸ ਤੋਂ ਬਾਅਦ ਫਿਰ ਇਹ ਬਿੱਲ ਜਿਹੜਾ ਆ ਅੱਗੇ ਤੁਰੂਗਾ। ਜੀ, ਸੋ 5 ਬਿੱਲਾਂ ਦਾ ਇਹ ਪੈਕੇਜ ਸੀਗਾ, ਜਿਸ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ 2 ਹਫ਼ਤੇ ਦਾ DHS ਦੀ ਜਿਹੜੀ ਫੰਡਿੰਗ ਆ 29 ਦੇ ਮੁਕਾਬਲੇ 71 ਨਾਲ ਪਾਸ ਜਿਹੜੀ ਹੋ ਚੁੱਕੀ ਆ। ਤੇ ਇਹ ਹੁਣ ਕਿਉਂਕਿ ਇਸ ਵਿੱਚ ਥੋੜ੍ਹੀਆਂ ਚੇਂਜਿਸ ਕੀਤੀਆਂ, ਸੋਧਾਂ ਕੀਤੀਆਂ ਗਈਆਂ ਤੇ ਉਹ ਸੋਧਾਂ ਨੂੰ ਹੁਣ ਹਾਊਸ ਦੇ ਵਿੱਚ ਅਪਰੂਵ ਕਰਾਉਣਾ ਪਊਗਾ। ਇਸ ਲਈ ਗੱਲ ਮੰਡੇ ਤੇ ਆਣ ਪਈ ਆ। ਸਰਕਾਰ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਵੀ ਸ਼ਟਡਾਊਨ ਦੀ ਜਿਹੜੀ ਉਹ ਤਿਆਰੀ ਕਰਨ। ਮੋਸਟਲੀ ਜਿਹੜਾ ਹਰਜੋਤ ਸਿੰਘ ਜੀ ਸੈਨੇਟ ਨੇ ਫੰਡਿੰਗ ਬਿੱਲ ਪਾਸ ਕਰਤਾ, ਪਰ ਫਿਰ ਵੀ ਕੁਛ ਦਿਨ ਜਿਹੜੀ ਸਰਕਾਰ ਆ ਉਹ ਸ਼ਟਡਾਊਨ ਰਹਿ ਸਕਦੀ ਆ, ਕਿਉਂਕਿ ਹਾਊਸ ਦੇ ਵਿੱਚੋਂ ਅਜੇ ਪਾਸ ਹੋ ਕੇ ਤੇ ਫਿਰ ਰਾਸ਼ਟਰਪਤੀ ਦੇ ਜਿਹੜੇ ਸਿਗਨੇਚਰ ਹੋਣੇ ਬਾਕੀ ਹੈਗੇ ਨੇ। ਤੇ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿ ਕ੍ਰਿਸਟੀ ਨੋਇਮ ਜਾਂ ਬਵੀਨੋ ਜਾਂ ਹੋਰ DHS ਦੇ ਵਿੱਚ ਕਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਲਿਆਂਦੀਆਂ ਜਾ ਸਕਦੀਆਂ, ਜਿਸ ਦੀ ਮੰਗ ਲਗਾਤਾਰ ਡੈਮੋਕ੍ਰੇਟ ਕਰ ਰਹੇ ਹੈਗੇ ਆ। ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, CNN ਦੇ ਸਾਬਕਾ ਐਂਕਰ ਡੌਨ ਲੈਮਨ ਨੂੰ ਪਹਿਲੋਂ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਬਾਅਦ ਦੇ ਵਿੱਚ ਫਸਟ ਅਮੈਂਡਮੈਂਟ ਦਾ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਪਿਆ ਤੇ ਇਵੈਂਚੁਅਲੀ ਕਹਿੰਦੇ ਵੀ ਇਸ ਨੂੰ ਸ਼ਾਮ ਤੱਕ ਅਦਾਲਤ ਦੇ ਵਿੱਚੋਂ ਜਿਹੜਾ ਆ ਜੇਲ੍ਹ ਦੇ ਵਿੱਚੋਂ ਰਿਹਾ ਵੀ ਕਰ ਦਿੱਤਾ ਗਿਆ। ਫੈਡਰਲ ਲਾਅ ਦੀ ਵਾਇਲੇਸ਼ਨ ਦੇ ਦੋਸ਼ ਲਾ ਕੇ LA ਦੇ ਵਿੱਚ ਜਿਹੜੇ ਡੌਨ ਲੈਮਨ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਦ ਪਿਛਲੇ ਹਫ਼ਤੇ ਚਰਚ ਜੋ ਮਿਨੇਸੋਟਾ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਸੀ ਉਸ ਦੀ ਇਹ ਕਵਰੇਜ ਕਰ ਰਿਹਾ ਸੀਗਾ। ਆਪਣੇ ਆਪ ਨੂੰ ਇਹ ਆਜ਼ਾਦ ਪੱਤਰਕਾਰ ਜਿਹੜਾ ਉਹ ਦੱਸਦਾ ਆ ਤੇ ਖੁਦ ਇੱਕ YouTube ਸ਼ੋਅ ਨੂੰ ਹੋਸਟ ਕਰਦਾ ਹੈਗਾ ਆ। ਸੋ ਕਹਿੰਦੇ ਵੀ ਉੱਥੇ ਗ੍ਰੈਮੀ ਅਵਾਰਡਸ ਆਉਣ ਵਾਲੇ ਸੀ, ਉਸ ਦੀ ਕਵਰੇਜ ਦੇ ਲਈ ਬੈਵਰਲੀ ਹਿਲਜ਼ ਪਹੁੰਚਿਆ ਹੋਇਆ ਸੀ, ਜਿੱਥੇ ਇਸ ਨੂੰ ਫੈਡਰਲ ਕਸਟਡੀ ਦੇ ਵਿੱਚ ਲੈ ਲਿਆ ਗਿਆ ਸੀਗਾ। ਸੋ 3 ਹੋਰ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਵੀ ਇਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਪਿਛਲੇ 30 ਦਹਾਕਿਆਂ ਤੋਂ ਕਹਿੰਦੇ ਵੀ ਜਰਨਲਿਜ਼ਮ ਦੇ ਖੇਤਰ ਦੇ ਵਿੱਚ ਡੌਨ ਲੈਮਨ ਕੰਮ ਜਿਹੜਾ ਉਹ ਕਰ ਰਿਹਾ ਆ। 59 ਸਾਲ ਇਸ ਦੀ ਜਿਹੜੀ ਉਹ ਉਮਰ ਹੈਗੀ ਆ। ਸੋ ਕਹਿੰਦੇ ਵੀ ਮਿਨੀਮਲ ਕੰਡੀਸ਼ਨਸ ਦੇ ਨਾਲ ਬਾਅਦ 'ਚ ਇਸ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ ਤੇ ਇਸ ਦੇ ਜਿਹੜੇ ਵਕੀਲ ਤੇ ਇਸਨੇ ਖੁਦ ਵੀ ਕਿਹਾ ਵੀ ਉਹ ਨਾਟ ਗਿਲਟੀ ਪਲੀ ਜਿਹੜਾ ਆ ਉਹ ਕਰਨ ਜਾ ਰਿਹਾ ਹੈਗਾ ਆ। ਸੋ ਕਾਫੀ ਲੋਕ ਉਸ ਦੇ ਸਮਰਥਨ ਦੇ ਵਿੱਚ ਵੀ ਬਾਅਦ ਦੇ ਵਿੱਚ ਜਦ ਇਸ ਨੂੰ ਰਿਹਾ ਕੀਤਾ ਗਿਆ ਉੱਥੇ ਜਿਹੜੇ ਉਹ ਪਹੁੰਚੇ ਹੋਏ ਸੀ। ਉੱਧਰ ਕਈ ਜਿਹੜੇ ਮੁਜ਼ਾਹਰਾਕਾਰੀ ਡੈਮੋਸਟ੍ਰੇਟਰਸ ਆ ਉਹਨਾਂ ਨੇ ਹਵਾ ਦੇ ਵਿੱਚ ਫਿਸਟ ਪੰਪ ਕਰਦੇ ਹੋਏ ਆਈਸ ਆਊਟ ਦੇ ਜਿਹੜੇ ਨਾਅਰੇ ਆ ਉਹ ਵੀ ਉੱਥੇ ਲਗਾਏ ਹੈਗੇ ਆ। ਦੋ US ਦੇ ਜਿਹੜੇ ਸਿਟੀਜ਼ਨ ਆ ਆਈਸ ਦੀ ਗੋਲੀਆਂ ਦਾ ਸ਼ਿਕਾਰ ਆਲਰੇਡੀ ਹੋ ਚੁੱਕੇ ਆ ਮਿਨੇਸੋਟਾ ਦੇ ਵਿੱਚ। ਉਧਰ ਆਈਸ ਆਊਟ ਦੇ ਜਿਹੜੇ ਹਰਜੋਤ ਸਿੰਘ ਜੀ ਪ੍ਰੋਟੈਸਟਰਸ ਆ ਉਹਨਾਂ ਦਾ ਪੁਲਿਸ ਦੇ ਨਾਲ ਕਲੈਸ਼ ਵੀ ਜਿਹੜਾ ਹੋਇਆ LA ਦੇ ਡਾਊਨਟਾਊਨ ਦੇ ਵਿੱਚ। ਨੇਸ਼ਨ ਵਾਈਡ ਸ਼ਟਡਾਊਨ ਦੀ
ਆਵਾਜ਼ ਜਿਹੜੀ ਉਹ ਦਿੱਤੀ ਜਾ ਰਹੀ ਆ ਆਈਸ ਦੀ ਐਨਫੋਰਸਮੈਂਟ ਆਪਰੇਸ਼ਨਸ ਆ ਉਸ ਦੇ ਉਲਟ। ਕਈ ਹਾਈ ਸਕੂਲਾਂ ਦੇ ਵਿੱਚ ਵੀ ਅੱਜ ਵਾਕਆਊਟ ਦਰਜ ਕੀਤੇ ਗਏ ਆ ਤੇ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਲਗਾਤਾਰ ਫੈਡਰਲ ਏਜੰਟਸ ਆਈਸ ਦੇ ਉਲਟ ਭਾਵਨਾ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਸੈਂਕੜਿਆਂ ਤੋਂ ਹਜ਼ਾਰਾਂ ਹੀ ਲੋਕ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਇਹਨਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਦੱਸਿਆ ਜਾਂਦਾ ਹੈ। ਜੀ। ਅੱਜ ਐਪਸਟੀਨ ਫਾਈਲਸ ਦੇ ਹੋਰ ਜਿਹੜੇ ਪੇਪਰਸ ਆ ਉਹ ਬਾਹਰ ਆਏ ਹੈਗੇ ਆ, ਮਿਲੀਅਨਸ ਆਫ ਪੇਪਰਸ, ਜਿਹਦੇ ਵਿੱਚ ਜੋ ਨਵੀਆਂ ਫਾਈਲਸ ਆਈਆਂ ਉਹਨਾਂ 'ਚ ਕਈ ਲੋਕਾਂ ਦੇ ਨਾਂ ਆਏ ਆ, ਜਿਨ੍ਹਾਂ 'ਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦਾ ਵੀ ਆ, ਬਿਲ ਗੇਟਸ ਦਾ, ਰਿਚਰਡ ਬ੍ਰੈਂਸਨ ਤੇ ਈਵਨ ਜੋ ਇਲੋਨ ਮਸਕ ਹੈਗਾ ਉਹਦਾ ਨਾਂ ਵੀ ਆ ਰਿਹਾ ਹੈਗਾ। ਡੋਨਾਲਡ ਟਰੰਪ ਹੋਣਾ ਦਾ ਨਾਮ ਕਈ ਵਾਰੀ ਇਹਨਾਂ ਫਾਈਲਸ ਦੇ ਵਿੱਚ ਮੈਂਸ਼ਨ ਹੋਇਆ ਹੈਗਾ। ਕਹਿੰਦੇ ਵੀ ਐਲੀਗੇਸ਼ਨਸ ਸਮ ਸੈਕੰਡ ਹੈਂਡ ਇਹ FBI ਨੈਸ਼ਨਲ ਥੀਏਟਰ ਆਪਰੇਸ਼ਨ ਸੈਂਟਰ ਨੂੰ ਜੋ ਸੈਂਡ ਕੀਤੀਆਂ ਗਈਆਂ ਸੀ ਇਨਫੋਰਮੇਸ਼ਨ ਬਾਈ ਫੋਨ ਤੇ ਇਲੈਕਟ੍ਰੋਨਿਕਲੀ। ਇਸ ਤੋਂ ਬਿਨਾਂ ਬਿਲ ਗੇਟਸ ਦਾ ਨਾਂ ਇਹਨਾਂ ਫਾਈਲ 'ਚ ਆਉਂਦਾ, ਰਿਚਰਡ ਬ੍ਰੈਂਸਨ ਇਹ ਵੀ ਬਿਲੀਅਨੀਅਰ ਬੰਦਾ ਹੈਗਾ, ਇਹਦਾ ਵੀ ਨਾਂ ਵਿੱਚ ਆਉਂਦਾ। ਇਲੋਨ ਮਸਕ ਦਾ ਕਹਿੰਦੇ ਵੀ ਨਵੰਬਰ 2012 ਦੇ ਵਿੱਚ ਮਸਕ ਨੂੰ ਕਹਿੰਦੇ ਵੀ ਇੱਕ ਮੈਸੇਜ ਗਿਆ ਸੀ ਵੀ ਕਿੰਨੇ ਲੋਕ ਜਿਹੜੇ ਆ, ਹਾਊ ਮੈਨੀ ਪੀਪਲ ਵਿਲ ਯੂ ਵੀ ਫॉर ਦਾ ਹੈਲੀ ਟੂ ਆਈਲੈਂਡ। ਸੋ ਇਸੇ ਤਰ੍ਹਾਂ ਐਂਡਰਿਊ ਮਾਊਂਟਬੈਟਨ ਵਿੰਡਸਰ ਬਕਿੰਗਹੈਮ ਪੈਲੇਸ UK ਦਾ ਰਾਜਾ ਹੀ ਕਹਿ ਸਕਦੇ ਹੈਗੇ, ਪ੍ਰਿੰਸ ਕਹਿ ਸਕਦੇ ਹੈਗੇ, ਉਹਦਾ ਨਾਂ ਵੀ ਆਉਂਦਾ ਆ। ਹਾਵਰਡ ਲੁਟਨਿਕ ਜੋ ਪਹਿਲੇ ਟ੍ਰੇਜਰੀ ਸੈਕਟਰੀ ਰਹਿ ਚੁੱਕੇ ਆ, ਹਾਵਰਡ ਯੂਨੀਵਰਸਿਟੀ ਦੇ ਚਾਂਸਲਰ ਵੀ ਰਹਿ ਚੁੱਕੇ ਆ। ਸੋ ਉਹਨਾਂ ਦਾ ਨਾਂ ਤਾਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਤਾਂ ਉਹ ਕੁਇਟ ਕਰ ਗਿਆ ਸੀ ਆਪਣੀ ਪੋਜੀਸ਼ਨ ਜਿਹੜੀ ਆ। ਸਟੀਵ ਟਿਸ਼ ਇਹਦਾ ਨਾਂ ਵੀ ਜਿਹੜਾ ਆ, ਇਹ ਮੇਨ ਬੰਦਿਆਂ ਦੇ ਨਾਂ ਆਏ ਹੈਗੇ। ਜੀ, ਹਾਵਰਡ ਲਿਟਨ ਇੱਕ ਬਿਲੀਅਨੀਅਰ ਬਿਜ਼ਨਸਮੈਨ ਆ ਜੋ ਇਸ ਟਾਈਮ ਟਰੰਪ ਹੋਣਾ ਦੇ ਕਮਰਸ ਦੇ ਸਕੱਤਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੇ ਹੈਗੇ ਆ। ਸੋ ਜੈਫਰੀ ਐਪਸਟੀਨ ਦੀ ਪ੍ਰਾਈਵੇਟ ਆਈਲੈਂਡ ਦੇ ਉੱਤੇ ਜਿਹੜਾ ਕਹਿੰਦੇ ਵੀ ਟ੍ਰਿਪ ਇਸ ਨੇ ਪਲਾਨ ਕੀਤਾ ਸੀ। 1,80,000 ਤੋਂ ਵੱਧ ਹਰਜੋਤ ਸਿੰਘ ਜੀ ਇਸ ਦੇ ਵਿੱਚ ਤਸਵੀਰਾਂ, 2,000 ਤੋਂ ਵੱਧ ਜਿਹੜੀਆਂ ਵੀਡੀਓਜ਼ ਤੇ 3 ਮਿਲੀਅਨ ਕੁੱਲ ਜਿਹੜੇ ਰੈਕਰਡਸ ਆ, ਪੇਜਸ ਆ ਜੈਫਰੀ ਐਪਸਟੀਨ ਦੇ ਨਾਲ ਸੰਬੰਧਿਤ ਉਹ ਸਾਹਮਣੇ ਆਏ ਹੈਗੇ ਆ। ਸੋ ਕਨਵਿਕਟਡ ਸੈਕਸ਼ੂਅਲ ਅਫੈਂਡਰ ਸੀਗਾ ਜੈਫਰੀ ਐਪਸਟੀਨ, ਜਿਸ ਨੇ ਆਪਣੇ ਆਪ ਨੂੰ ਮਾਰ ਲਿਆ ਸੀਗਾ ਜੇਲ੍ਹ ਦੇ ਵਿੱਚ। ਇਹ ਜਿਹੜਾ ਉਹ ਦੱਸਿਆ ਜਾਂਦਾ ਆ ਤੇ ਸਿਟਿੰਗ ਪ੍ਰੈਜ਼ੀਡੈਂਟ, ਸਾਬਕਾ ਪ੍ਰੈਜ਼ੀਡੈਂਟ, ਟੌਪ ਦੀਆਂ ਕੈਬਨਿਟ ਦੇ ਮੰਤਰੀ ਉਹ ਤੇ ਦੁਨੀਆ ਦੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲੋਕ ਜਿਹੜੇ ਆ ਉਹਨਾਂ ਦਾ ਇਸ ਦੇ ਵਿੱਚ ਨਾਮ ਹੈਗਾ ਆ। ਇੱਕ ਈਮੇਲ ਬੜੀ ਇਸ ਟਾਈਮ ਵਾਇਰਲ ਜਿਹੜੀ ਹੋ ਰਹੀ ਆ ਬਿਲ ਜਿਹੜੇ ਆ ਗੇਟਸ ਆ ਉਸ ਦੀ, ਜੋ ਕਿ ਇਹਦੇ ਕੋਲੋਂ ਦਵਾਈ ਦੀ ਮੰਗ ਕਰ ਰਿਹਾ ਕਿਉਂਕਿ ਇਸ ਨੂੰ STD ਜਿਹੜੀ ਆ ਬਿਲ ਗੇਟਸ ਨੂੰ ਜਿਹੜੀ ਉਹ ਹੋਈ ਹੁੰਦੀ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਹਦੇ ਨਾਲ ਬਹੁਤ ਸਾਰੇ ਲੋਕ ਤੱਤੇ ਪਾਣੀ ਦੇ ਵਿੱਚ ਜਿਹੜੇ ਉਹ ਆਉਣਗੇ। ਤੱਤੇ ਪਾਣੀ 'ਚ ਕੀ ਆਉਣਗੇ, ਉਹਨਾਂ ਦਾ ਪਰਦਾਫਾਸ਼ ਜਿਹੜਾ ਉਹ ਹੋ ਰਿਹਾ ਹੈਗਾ ਆ ਵੀ ਕਿਹੜੀਆਂ ਕਰਤੂਤਾਂ ਦੇ ਇਹ ਜਿਹੜੇ ਲੋਕ ਮਾਲਕ ਸੀਗੇ। ਫਿਲੈਂਥਰੋਪਿਸਟ ਕੰਮ ਕਰਕੇ ਆਪਣੀਆਂ ਇਹਨਾਂ ਕਰਤੂਤਾਂ ਨੂੰ ਢੱਕਣ ਦੀ ਇਹ ਕੋਸ਼ਿਸ਼ ਕਰ ਰਹੇ ਸੀਗੇ, ਪਰ ਜੈਫਰੀ ਐਪਸਟੀਨ ਦੇ ਬਾਬਤ ਉਸ ਦੇ ਕਰਕੇ ਇਹ ਸਾਰੇ ਲੋਕ ਲਗਾਤਾਰ ਜਿਹੜੇ ਉਹ ਨੰਗੇ ਹੋ ਰਹੇ ਹੈਗੇ ਆ। ਹਾਵਰਡ ਲੁਟਨਿਕ ਜਿਹੜੇ ਮੌਜੂਦਾ ਕਮਰਸ ਸੈਕਟਰੀ ਹੈਗੇ ਆ, ਇਹਨਾਂ ਦੇ ਨਾਂ ਆ ਰਹੇ, ਜਿਸ ਤਰ੍ਹਾਂ ਮੈਂ ਪਹਿਲਾਂ ਗਲਤੀ ਕਰ ਗਿਆ ਸੀ, ਜੋ ਪਹਿਲਾਂ ਇੱਕ ਵਾਰ ਰਹਿ ਚੁੱਕੇ ਹੈਗੇ ਆ ਟ੍ਰੇਜਰੀ ਸੈਕਟਰੀ ਲੈਰੀ ਸਮਰਸ, ਤੇ ਉਹ ਹਾਰਵਰਡ ਯੂਨੀਵਰਸਿਟੀ ਦੇ ਵੀ ਜਿਹੜੇ ਪ੍ਰੈਜ਼ੀਡੈਂਟ ਰਹੇ ਆ, ਤੇ ਉਹਨਾਂ ਦਾ ਨਾਂ ਜਦੋਂ ਆਇਆ ਸੀ ਪਿਛਲੀ ਵਾਰੀ ਉਹ ਉੱਥੋਂ ਰਿਜ਼ਾਈਨ ਕਰ ਗਿਆ ਸੀ। ਜੀ, ਹੁਣ ਜਿਹੜੇ 2 ਕਾਂਗਰਸਮੈਨ ਸੈਨੇਟਰਸ ਜਿਨ੍ਹਾਂ ਨੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਲਈ ਬਿੱਲ ਵਿਸ਼ੇਸ਼ ਤੌਰ ਤੇ ਲਿਆਂਦਾ ਸੀ, ਰੋ ਖੰਨਾ ਤੇ ਥਾਮਸ ਮੈਸੀ, ਇੱਕ ਡੈਮੋਕ੍ਰੇਟ ਇੱਕ ਰਿਪਬਲਿਕਨ, ਉਹਨਾਂ ਨੇ ਹੁਣ ਚਿੱਠੀ ਲਿਖੀ ਆ ਡਿਪਟੀ ਅਟਾਰਨੀ ਜਨਰਲ ਬਲੈਂਚ ਨੂੰ। ਉਹਨਾਂ ਨੇ ਮੰਗ ਕੀਤੀ ਆ ਮੀਟਿੰਗ ਦੀ, ਕਹਿੰਦੇ ਵੀ ਜਿਹੜੀਆਂ ਅਨਰਿਡੈਕਟਡ ਐਪਸਟੀਨ ਫਾਈਲਸ ਆ ਉਹਨਾਂ ਦੇ ਰਿਵਿਊ ਕਰਨ ਦੇ ਲਈ ਮੀਟਿੰਗ ਉਹਨਾਂ ਨੇ ਮੰਗ ਕੀਤੀ ਆ। ਸੋ ਇਹ ਲੀਡ ਸਪਾਂਸਰ ਸੀਗੇ ਐਪਸਟੀਨ ਫਾਈਲਸ ਟ੍ਰਾਂਸਪੇਰੈਂਸੀ ਐਕਟ ਨੂੰ ਜਿਹੜਾ ਉਹ ਲੈ ਕੇ। ਸੋ 3 ਕੈਟੇਗਰੀ ਆ ਕਹਿੰਦੇ ਮਟੀਰੀਅਲਸ ਦੀ, ਜਿਹੜੇ ਅਨਰਿਡੈਕਟਡ ਫਾਰਮਸ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਜਿਹੜੇ ਪੇਜਿਸ ਆ ਈਮੇਲ ਦੇ, ਹੋਰ ਡਾਕੂਮੈਂਟਸ ਦੇ, ਜਿਹੜੀ ਐਪਸਟੀਨ ਦੀ ਈਮੇਲ ਅਕਾਊਂਟ 2018-2019 ਦੀ ਇਨਵੈਸਟੀਗੇਸ਼ਨ ਦਰਮਿਆਨ ਆਈ ਸੀਗੀ, ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ। ਸੋ ਹੁਣ ਦੇਖੋ ਜਿਹੜਾ ਹਰਜੋਤ ਸਿੰਘ ਜੀ ਕਿਵੇਂ ਜਿਹੜਾ ਇਸ ਦੇ ਵਿੱਚ ਹੋਰ ਅੱਗੇ ਵੱਧਦਾ ਆ।
ਹੋਰ ਕਿਹਦਾ ਜਿਹੜਾ ਪਰਦਾਫਾਸ਼ ਆ ਇਹਨਾਂ ਡਾਕੂਮੈਂਟਸ ਦੇ ਜ਼ਰੀਏ ਹੁੰਦਾ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਦੇ ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਅੱਜ ਐਲਾਨ ਕੀਤਾ ਵੀ ਪਹਿਲੇ ਵਿਸਲ ਬਲੋਵਰ ਨੂੰ $1 ਮਿਲੀਅਨ ਦਾ ਉਹ ਇਨਾਮ ਦਿੱਤਾ ਗਿਆ ਆ। ਕਹਿੰਦੇ ਵੀ ਇਸ ਵਿਸਲ ਬਲੋਵਰ ਦੇ ਦੁਆਰਾ ਐਂਟੀ ਟਰਸਟ ਕ੍ਰਾਈਮ ਨੂੰ ਰਿਪੋਰਟ ਕੀਤਾ ਗਿਆ ਸੀ। ਪ੍ਰਸ਼ਾਸਨ ਦੇ ਦੁਆਰਾ ਇੱਕ ਸਪੈਸ਼ਲ ਪ੍ਰੋਗਰਾਮ ਲਿਆਂਦਾ ਗਿਆ ਆ, ਜਿਸ ਦੇ ਵਿੱਚ ਵਿਸਲ ਬਲੋਵਰਸ ਆ ਉਹਨਾਂ ਨੂੰ ਵੱਡੀ ਜਿਹੜੀ ਇਨਾਮ ਰਾਸ਼ੀ ਆ ਉਹ ਦਿੱਤੀ ਜਿਹੜੀ ਉਹ ਜਾਵੇਗੀ ਜੇ ਉਹ ਸਕੈਮਸ ਫਰਾਡਸ ਉਹਨਾਂ ਨੂੰ ਬੇਸਿਕਲੀ ਫੜਾਉਣ ਦੇ ਵਿੱਚ ਮਦਦ ਕਰਦੇ ਆ। ਪੈਮ ਬੌਂਡੀ ਹੋਣਾ ਨੇ ਕਿਹਾ ਵੀ ਇਸ ਵਿਸਲ ਬਲੋਵਰ ਦੀ ਮਦਦ ਦੇ ਨਾਲ ਅਸੀਂ $16 ਮਿਲੀਅਨ ਦਾ ਜਿਹੜੀ ਫਰਾਡ ਸਕੀਮ ਆ ਜੋ ਕਿ ਅਮਰੀਕਨ ਕੰਜ਼ਿਊਮਰਸ ਨੂੰ ਚੂਨਾ ਲਾ ਰਹੇ ਸੀ, ਚੀਟ ਕਰ ਰਹੇ ਸੀ, ਉਸ ਨੂੰ ਜਿਹੜਾ ਪਰਦਾਫਾਸ਼ ਕਰਨ 'ਚ ਕਾਮਯਾਬ ਰਹੇ ਆ। ਸੋ ਜੁਲਾਈ ਮਹੀਨੇ ਦੇ ਵਿੱਚ ਇਹ ਪਾਲਿਸੀ ਜਿਹੜੀ ਰਿਲੀਜ਼ ਕੀਤੀ ਗਈ ਸੀਗੀ। ਇਹ USPS ਦੇ ਨਾਲ ਸੰਬੰਧਿਤ ਹਰਜੋਤ ਸਿੰਘ ਜੀ ਵਿਸਲ ਬਲੋਵਰ ਸੀਗਾ ਜਿਸ ਨੂੰ ਹੁਣ ਇਹ ਇਨਾਮ ਮਿਲਿਆ ਆ। ਵਿਸਲ ਬਲੋਵਰ ਜਿਸ ਦਾ ਨਾਮ ਆਬਵੀਅਸ ਕਾਰਨਾਂ ਕਰਕੇ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਨਹੀਂ ਦਿੱਤਾ। ਕ੍ਰਿਮੀਨਲ ਤੇ ਐਂਟੀ ਟਰਸਟ ਜਿਹੜੇ ਚਾਰजेस ਆ ਬਲੌਕ ਕਾਰਪੋਰੇਸ਼ਨ ਦੇ ਉਲਟ ਜਿਹੜੇ ਉਹਨਾਂ ਨੇ ਲਾਏ ਸੀ ਇੱਕ ਆਨਲਾਈਨ ਆਕਸ਼ਨ ਕੰਪਨੀ ਵਹੀਕਲਸ ਦੇ ਲਈ, ਉਹਦੇ ਬਾਬਤ ਜਿਹੜੇ ਉਹ ਆਏ ਸੀਗੇ। ਸੋ ਹੁਣ ਇਸ ਇਨਵੈਸਟੀਗੇਸ਼ਨ ਦੇ ਕਰਕੇ $16 ਮਿਲੀਅਨ ਦਾ ਜਿਹੜਾ ਫਰਾਡ ਫੜਿਆ ਆ ਤੇ ਹੁਣ ਕਹਿੰਦੇ ਵੀ ਇਹ ਚੂਨਾ ਜਿਹੜਾ ਲਾ ਰਹੇ ਸੀ ਬਲੌਕ ਕਾਰਪੋਰੇਸ਼ਨ ਨੂੰ $3.25 ਮਿਲੀਅਨ ਜਿਹੜਾ ਆ ਹੁਣ ਉਸ ਦਾ ਜਿਹੜਾ ਉਹ ਫਾਈਨ ਹੋਊਗਾ ਤੇ ਪ੍ਰੋਸੀਕਿਊਸ਼ਨ ਇਹਨਾਂ ਦੀ ਜਿਹੜੀ ਹੋ ਸਕਦੀ ਆ ਤੇ ਕੁਝ ਇਹਨਾਂ ਨੂੰ ਰਿਮੀਡੀਅਲ ਮੈਜਰਸ ਜਿਹੜੇ ਕਰਨੇ ਪੈਣਗੇ ਜੇ ਉਹ ਦੁਬਾਰਾ ਇਹਨਾਂ ਨੇ ਮੁੱਖ ਧਾਰਾ ਦੇ ਵਿੱਚ ਇਸ ਕੰਪਨੀ ਨੇ ਆਉਣਾ ਜਿਹੜਾ ਉਹ ਹੋਊਗਾ। FBI ਤੇ ਪੋਸਟਲ ਇੰਸਪੈਕਸ਼ਨ ਸਰਵਿਸ ਦੇ ਦੁਆਰਾ ਇਸ ਇਨਵੈਸਟੀਗੇਸ਼ਨ ਨੂੰ ਕੰਡਕਟ ਕੀਤਾ ਜਿਹੜਾ ਉਹ ਗਿਆ ਸੀਗਾ। ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਇੱਕ ਟੈਕਸਸ ਦੀ ਜਰਨਲਿਸਟ ਸਾਰਾ ਗੁਜ਼ਾਲਸ ਜਿਹਨੇ ਕਈ ਜਿਹੜੀਆਂ ਘਰਾਂ ਦੇ ਐਡਰੈਸ ਤੇ ਗਈ ਸੀ ਜਿੱਥੇ ਉਹਨੇ ਦੱਸਿਆ ਸੀ ਵੀ ਦੇਖੋ ਆਹ ਤਾਂ IT ਕੰਪਨੀਆਂ ਦੇ ਐਡਰੈਸ ਦਿੱਤੇ ਹੋਏ ਆ ਤੇ ਇਹ ਘਰਾਂ ਦੇ ਵਿੱਚ ਕੋਈ ਰਹਿੰਦਾ ਵੀ ਨਹੀਂ ਤੇ ਨਾ ਹੀ ਜਿਹੜਾ ਆ ਉੱਥੇ ਕੋਈ ਕੰਮ ਕਰਦਾ, ਜੇ ਰਹਿੰਦਾ ਹੈ ਉਹ ਐਜ਼ ਅ ਫੈਮਿਲੀ ਰਹਿ ਰਹੇ ਹੈਗੇ ਆ। ਅੱਜ ਉਹਨੇ ਇਹ ਰਿਪੋਰਟ ਕੀਤਾ ਆ ਵੀ ਮੈਨੂੰ ਜਿਹੜੀ ਸਾਰੀ ਇਨਫੋਰਮੇਸ਼ਨ ਆ ਉਹ ਭਾਰਤੀ ਮੂਲ ਦੇ ਲੋਕ ਹੀ ਦੇ ਰਹੇ ਆ। ਉਹ ਕਹਿੰਦੀ ਆ ਵੀ ਮੈਨੂੰ ਬਹੁਤ ਸਾਰੀਆਂ ਜਿਹੜੀਆਂ ਬੋਡੀ ਸ਼ਾਪਸ ਜੋ ਲੋਕਾਂ ਨੂੰ ਟ੍ਰੈਫਿਕਿੰਗ ਕਰ ਰਹੀਆਂ ਆ ਇੰਡੀਆ ਤੋਂ ਉਹਨਾਂ ਦੇ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਆ। ਕਹਿੰਦੀ ਵੀ ਇੱਕ ਇੰਡੀਆ ਦਾ ਖਾਸ ਏਰੀਆ ਆ ਹੈਦਰਾਬਾਦ ਜਿੱਥੋਂ ਕਹਿੰਦੀ ਸਾਰੇ ਇਹ ਫਰਾਡਸਟਰ ਆ ਰਹੇ ਹੈਗੇ ਆ। ਕਹਿੰਦੀ ਵੀ ਸ਼ਾਪਸ ਸੈਟਅਪ ਕੀਤੀਆਂ ਹੋਈਆਂ ਆ ਆਪਣੇ ਜਦੋਂ ਇੱਥੇ ਆ ਜਾਂਦੇ ਆ ਤੇ ਉਹ ਵੀਜ਼ੇ ਤੇ ਮੰਗਾ ਲੈਂਦੇ ਆ ਤੇ ਨਾ ਕਹਿੰਦੀ ਉਹਨਾਂ ਦੀ ਜੌਬ ਹੁੰਦੀ ਹੈਗੀ ਆ ਤੇ ਜੇ ਜਦੋਂ ਕਿਤੇ ਜੌਬ ਮਿਲ ਵੀ ਜਾਂਦੀ ਆ ਤੇ ਉਹਨਾਂ ਦੀ ਅੰਡਰ ਦੀ ਟੇਬਲ ਜਿਹੜੀ ਆ ਉਹ ਕੰਮ ਕਰਦੇ ਹੈਗੇ ਆ ਵੀ ਉਹਨਾਂ ਨੂੰ ਬੜੀ ਘੱਟ ਪੇ ਦਿੱਤੀ ਜਾਂਦੀ ਹੈਗੀ ਆ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਨੇ ਇਨਵੈਸਟੀਗੇਸ਼ਨ ਘੱਟੋ ਘੱਟ 3 ਫਰਮ ਦੀ ਜੋ ਆ ਉਹ ਸ਼ੁਰੂ ਕਰ ਦਿੱਤੀ ਹੈ H1B ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੂੰ ਅਪਲਾਈ ਕੀਤਾ ਸੀ। ਉਹ ਇਸੇ ਬੀਬੀ ਨੇ ਉਹ 3 ਬਿਜ਼ਨਸ ਦੇ ਜਿਹੜੇ ਨਾਂ ਦੱਸੇ ਸੀਗੇ। ਸਾਰਾ ਗੁੰਜ਼ਾਲਸ ਦੇ H1B ਇਨਵੈਸਟੀਗੇਸ਼ਨ ਦੀ ਅਟੈਂਸ਼ਨ ਤੋਂ ਬਾਅਦ ਹੀ ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਨੇ ਇਹ ਜਿਹੜੀ ਆ ਸ਼ੁਰੂਆਤ ਕੀਤੀ ਹੈਗੀ ਆ ਤੇ ਟੈਕਸਸ ਨੇ ਇਹ ਕਿਹਾ ਵੀ ਕੋਈ ਵੀ ਯੂਨੀਵਰਸਿਟੀ ਜਾਂ ਗਵਰਨਮੈਂਟ ਫੰਡਡ ਆਰਗੇਨਾਈਜੇਸ਼ਨ ਦੇ ਵਿੱਚ H1 ਬੰਦੇ ਨੂੰ ਜਾਂ ਬੀਬੀ ਨੂੰ ਹਾਇਰ ਨਾ ਕੀਤਾ ਜਾਵੇ। ਸੋ ਇਹ ਟੈਕਸਸ ਦੇ ਗਵਰਨਰ ਨੇ ਆਲਰੇਡੀ ਕਹਿ ਦਿੱਤਾ ਹੈਗਾ ਆ। ਸੋ ਇਹ ਬੋਡੀ ਸ਼ਾਪਸ ਕਹਿੰਦੇ ਇੱਕ ਤਰ੍ਹਾਂ ਦੇ ਨਾਲ ਫਰਾਡ ਹੀ ਆ ਵੀ ਇੱਥੇ ਸੈਟਅਪ ਕਰ ਲੈਂਦੇ ਆ ਬਿਜ਼ਨਸ ਵੀ ਸਾਡੀ ਕੰਪਨੀ ਦਾ ਨਾਂ ਆ ਹੈਗਾ ਉਹਦੇ ਬੇਸ ਤੇ ਉੱਤੇ ਬੰਦੇ ਮੰਗਾਉਂਦੇ ਆ H1B ਨੂੰ ਲੈ ਕੇ ਕਈ ਫਿਰ ਬਾਹਰ ਉਹ ਹੋਰ ਕੰਪਨੀਆਂ ਨੂੰ ਭੇਜਦੇ ਜਦ ਕਿ ਡਾਇਰੈਕਟ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਕੰਪਨੀ ਦੇ ਵਿੱਚ ਹੋਈ ਹੁੰਦੀ ਆ। ਸੋ ਕਹਿੰਦੇ ਵੀ EMPLOYEE ਨੂੰ ਕਿਹੜੀ ਲੋਕੇਸ਼ਨ ਤੇ ਕੰਮ ਕਰਨਾ ਆ, ਵੇਜਸ ਪੇ ਹੋ ਰਹੇ ਆ ਅੰਡਰ LCA ਤੇ ਪੇਰੋਲ ਟੈਕਸਸ ਪ੍ਰੋਪਰਲੀ ਰਿਪੋਰਟ ਹੋ ਰਿਹਾ ਜਾਂ ਨਹੀਂ, ਇਹ ਸਾਰਾ ਕੁਝ ਇਨਵੈਸਟੀਗੇਟ ਹੋਊਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫੇਰ ਕੈਨੇਡਾ ਨੂੰ ਧਮਕੀ ਦਿੱਤੀ ਆ ਵੀ ਉਹ ਟੈਰਿਫ ਲਾਉਣਗੇ ਇਸ ਵਾਰ 에ਅਰਕ੍ਰਾਫਟ ਦੇ ਉੱਤੇ। ਗਲਫ ਸਟਰੀਮ ਅਪਰੂਵਲਸ ਦੇ ਨੂੰ ਵੀ ਕਹਿੰਦੇ ਵੀ ਉਹ ਡੀਸਰਟੀਫਾਈ ਕਰ ਸਕਦੇ ਆ। ਕੈਨੇਡਾ ਤੇ ਚੀਨ ਦੀ ਹੋਈ ਗੱਲਬਾਤ ਤੋਂ ਬਾਅਦ ਚ ਆਪਸ ਦੇ ਵਿੱਚ ਇਸ ਸਮਝੌਤਿਆਂ ਤੋਂ ਬਾਅਦ ਚ ਟਰੰਪ ਹੁਣੀ ਖਾਸੇ ਨਾਖੁਸ਼ ਨਜ਼ਰ ਆ ਰਹੇ ਆ। ਟਰੰਪ ਹੁਣਾਂ ਦੀ ਜਿਹੜੀ ਟੈਰਿਫ ਦੀ ਪਾਲਿਸੀ ਆ ਉਹ ਕੁਝ ਖਾਸ ਸਿੱਟਾ ਜਿਹੜਾ ਉਹ ਨਹੀਂ ਲੈ ਕੇ ਆ ਰਹੀ। ਇਨਫੈਕਟ ਇਹ ਦੇਖਿਆ ਜਾ ਰਿਹਾ ਵੀ ਦੂਜੀਆਂ ਜਿਹੜੀਆਂ ਮੁਲਕ ਆ ਉਹ ਚੀਨ ਦੇ ਨਾਲ ਸਗੋਂ ਹੁਣ ਸਮਝੌਤੇ ਜ਼ਿਆਦਾ ਜਿਹੜੇ ਉਹ ਕਰਨ ਲੱਗ ਪਏ ਆ। ਸੋ ਇਹਨਾਂ ਦੀਆਂ ਜਿਹੜੀਆਂ ਧਮਕੀਆਂ ਆ ਵੀ ਇੰਨੇ % ਟੈਰਿਫ ਲਾ ਦੇਣਾ, ਆਹ ਕਰ ਦੇਣਾ, ਉਹ ਕਰ ਦੇਣਾ,
ਸ਼ਾਇਦ ਉਸ ਦਾ ਹੁਣ ਉਹ ਅਸਰ ਨਹੀਂ ਰਿਹਾ ਜੋ ਇਹਨਾਂ ਦੇ ਪ੍ਰਸ਼ਾਸਨ ਦੇ ਦੌਰ ਦੇ ਸ਼ੁਰੂਆਤ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਸੀਗਾ। ਸੋ ਹੁਣ ਇਹਨਾਂ ਨੇ ਨਵੀਂ ਧਮਕੀ ਦਿੱਤੀ ਆ। ਬੰਬਾਰਡੀਅਰ ਗਲੋਬਲ ਐਕਸਪ੍ਰੈਸ ਬਿਜ਼ਨਸ ਜੈਟਸ ਆ ਕਹਿੰਦੇ ਵੀ ਯੂਐਸ ਵਾਲੇ ਇਸ ਨੂੰ ਡੀਸਰਟੀਫਾਈ ਅਸੀਂ ਕਰ ਸਕਦੇ ਹਾਂ ਤੇ 50% ਇੰਪੋਰਟ ਟੈਰਿਫ ਜਿਹੜੇ ਵੀ 에ਅਰਕ੍ਰਾਫਟ ਕੈਨੇਡਾ 'ਚ ਬਣਦੇ ਆ ਉਹਨਾਂ ਉੱਤੇ ਲਾਇਆ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣਾ ਨੇ ਜਿਹੜੀ ਆਪਣੀ ਗੱਲ ਡੈਵੋਸ ਦੇ ਵਿੱਚ ਆਖੀ ਸੀ ਉਸ ਦੇ ਉੱਤੇ ਉਹ ਲਗਾਤਾਰ ਬਰਕਰਾਰ ਆ ਤੇ ਫੋਨ ਦੇ ਉੱਤੇ ਜਦੋਂ ਗੱਲਬਾਤ ਹੋਈ ਸੀਗੀ ਟਰੰਪ ਹੁਣਾਂ ਦੇ ਨਾਲ ਤਾਂ ਉਦੋਂ ਵੀ ਉਹਨਾਂ ਨੇ ਇਸੇ ਤਰੀਕੇ ਦੀ ਜਿਹੜੀ ਗੱਲ ਆ ਉਹ ਆਖੀ ਸੀ ਜਿਹੜੀ ਉਹ ਸੀਗੀ ਵੀ ਕਹਿੰਦੇ ਵੀ ਨਹੀਂ ਬਿਲਕੁਲ ਆਪਾਂ ਉਸੇ ਤਰੀਕੇ ਦੇ ਨਾਲ। ਸੋ ਤਾਂ ਹੀ ਅੱਜ ਅਮਰੀਕਾ ਦੇ ਕੁਝ ਜਿਹੜੇ ਅਧਿਕਾਰੀ ਆ ਅਲਬਰਟਾ ਦੇ ਉਹਨਾਂ ਆਗੂਆਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਜਿਹੜੇ ਕਿ ਇੱਕ ਵੱਖਰੇ ਮੁਲਕ ਦੀ ਜਾਂ ਕੈਨੇਡਾ ਦੇ ਨਾਲੋਂ ਵੱਖਰੇ ਹੋਣ ਦੀ ਜਿਹੜੀ ਗੱਲ ਆ ਉਹ ਆਖ ਰਹੇ ਆ। ਜੀ ਆਈਸ ਦੇ ਸੰਬੰਧ ਦੇ ਵਿੱਚ ਅੱਜ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਜਗ੍ਹਾ ਦੇ ਉੱਤੇ ਪ੍ਰੋਟੈਸਟ ਹੋਏ ਹੈਗੇ ਆ। ਸੈਕਰਾਮੈਂਟੋ ਵੀ ਰਿਪੋਰਟ ਕਰ ਰਿਹਾ ਕਿ ਸੈਕਰਾਮੈਂਟੋ ਏਰੀਏ ਦੇ ਵਿੱਚ 1000 ਤੋਂ ਵੱਧ ਸੈਕਰਾਮੈਂਟੋ ਦੇ ਜਿਹੜੇ ਹਾਈ ਸਕੂਲ ਦੇ ਸਟੂਡੈਂਟਸ ਆ ਉਹ ਆਪਣੀਆਂ ਕਲਾਸਿਸ ਤੋਂ ਬਾਹਰ ਨਿਕਲੇ ਤੇ ਉਹਨਾਂ ਨੇ ਜੋ ਪ੍ਰੋਟੈਸਟ ਕੀਤੇ ਆ ਤੇ ਆਈਸ ਜੋ ਮਿਨੇਆਪੋਲਿਸ ਦੇ ਵਿੱਚ ਮਿਨੇਸੋਟਾ 'ਚ ਕਰ ਰਹੀ ਹੈਗੀ ਆ ਉਹ ਗਲਤ ਹੈਗਾ। ਬਹੁਤ ਸਾਰੇ ਲੋਕਾਂ ਨੇ ਸਲੋਗਨ ਚੱਕੇ ਹੋਏ ਸੀ, ਨੋ ਬਾਰਡਰ, ਨੋ ਨੇਸ਼ਨ, ਸਟਾਪ ਦ ਡਿਪੋਰਟੇਸ਼ਨ, ਮੈਲਟ ਆਈਸ, ਆਈਸ ਇਜ਼ ਬੈਟਰ ਕ੍ਰਸ਼ਡ। ਸੋ ਇਦਾਂ ਦੇ ਜਿਹੜੇ ਜੋ ਪੋਸਟਰਸ ਆ ਇਹ ਸਟੂਡੈਂਟਸ ਨੇ ਚੱਕੇ ਹੋਏ ਸੀ। ਸੈਨੋਜ਼ੇ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਹੋਇਆ। ਇੱਥੇ ਵੀ ਬਹੁਤ ਸਾਰੇ ਸਕੂਲਾਂ ਦੇ ਕਾਲਜਾਂ ਦੇ ਸਟੂਡੈਂਟਸ ਜੋ ਉਹ ਪ੍ਰੋਟੈਸਟ ਕਰ ਰਹੇ ਸੀ। ਫ੍ਰਿਜ਼ਨੋ ਦੇ ਵਿੱਚ ਅੱਜ ਕਈ ਬਿਜ਼ਨੈਸਸ ਕਲੋਜ਼ ਰਹੇ ਕਿਉਂਕਿ ਇਹ ਵੀ ਕਾਲ ਦਿੱਤੀ ਗਈ ਸੀ ਵੀ ਬਿਜ਼ਨੈਸਸ ਅੱਜ ਬੰਦ ਰੱਖੋ। ਸੋ ਫ੍ਰਿਜ਼ਨੋ ਤੋਂ ਖਬਰ ਇਹ ਆ ਰਹੀ ਹੈ ਫ੍ਰਿਜ਼ਨੋ ਵੀ ਦੇ ਮੁਤਾਬਕ ਭਈ ਲੋਕਾਂ ਨੇ ਆਪਣੇ ਬਿਜ਼ਨਸ ਬੰਦ ਕੀਤੇ। ਕਹਿੰਦੇ ਵੀ ਅਸੀਂ ਮਿਨੇਆਪੋਲਿਸ ਦੇ ਲੋਕਾਂ ਦੇ ਨਾਲ ਹੈਗੇ ਆ। ਸੋ ਕਾਫੀ ਵੱਡਾ ਪ੍ਰੋਟੈਸਟ ਜੋ ਫ੍ਰਿਜ਼ਨੋ ਦੇ ਵਿੱਚ ਵੱਖ-ਵੱਖ ਲੋਕਾਂ ਵੱਲੋਂ ਕੀਤਾ ਗਿਆ ਹੈਗਾ। ਜੀ ਅਗਲੀ ਜਿਹੜੀ ਇੰਟਰਸਟਿੰਗ ਦੀ ਗੱਲ ਕਰੀਏ ਕੈਲੀਫੋਰਨੀਆ ਦੀਆਂ ਜਿਹੜੀਆਂ ਸਨੋ ਦੀਆਂ ਮੈਜਰਮੈਂਟਸ ਆ ਉਹ ਕਹਿੰਦੇ ਵੀ ਐਵਰੇਜ ਦੇ ਨਾਲੋਂ ਘੱਟ ਆਈਆਂ ਹੈਗੀਆਂ ਆ। ਜਨਵਰੀ ਕਾਫੀ ਜ਼ਿਆਦਾ ਡਰਾਈ ਰਿਹਾ। ਮੈਨੂੰ ਲੱਗਦਾ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਕੁਛ ਕੁ ਜਿਹੜੇ ਮੀਂਹ ਜਾਂ ਬਰਫ਼ਬਾਰੀ ਹੋਈ ਸੀ ਉਸ ਤੋਂ ਬਾਅਦ 'ਚ ਮਹੀਨਾ ਲੰਘ ਗਿਆ ਕੋਈ ਵੀ ਸਟੋਰਮ ਜਿਹੜਾ ਕੈਲੀਫੋਰਨੀਆ ਵਾਲੇ ਪਾਸੇ ਨਹੀਂ ਆਇਆ। ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਜਿਹੜੇ ਅੱਜ ਕੰਡਕਟ ਕੀਤਾ ਸੀਗਾ ਦੂਜਾ ਸਨੋ ਸਰਵੇ ਉਹ ਜਿਹੜੀਆਂ ਦਰਜਨ ਤੋਂ ਵੱਧ ਲੋਕੇਸ਼ਨਸ ਦੇ ਉੱਤੇ ਸਿਆਰਾ ਨਵਾਡਾਸ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਜਿਹੜਾ ਸਨੋ ਪੈਕ ਆ 59% ਸੀਗਾ ਐਵਰੇਜ ਦੇ ਮੁਤਾਬਕ। ਪਿਛਲੇ ਸਾਲ ਇਹ 67% ਦੇ ਉੱਤੇ ਮੈਜਰ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਨੋ ਡਾਊਟ ਜਨਵਰੀ ਕਾਫੀ ਜ਼ਿਆਦਾ ਡਰਾਈ ਰਿਹਾ ਆ, ਖੁਸ਼ਕ ਜਿਹੜਾ ਹੋ ਰਿਹਾ ਆ। ਜ਼ਿਆਦਾਤਰ ਇਹ ਵੈਟੈਸਟ ਮੰਥ ਹੁੰਦਾ ਹੈ ਕੈਲੀਫੋਰਨੀਆ 'ਚ ਪਰ ਕਹਿੰਦੇ ਵੀ ਜੋ ਸਾਲ ਦੇ ਸੀਜ਼ਨ ਦੇ ਸ਼ੁਰੂਆਤ ਦੇ ਵਿੱਚ ਇੱਕ ਗੇਨ ਮਿਲਿਆ ਸੀਗਾ ਉਹ ਕਿਤੇ ਨਾ ਕਿਤੇ ਖੁਰਦਾ ਨਜ਼ਰ ਆ ਰਿਹਾ ਹੈਗਾ ਆ। ਸੋ ਐਟਮੋਸਫੇਰਿਕ ਰਿਵਰਸ ਜਦ ਪਿਛਲੇ ਵੀਕਸ ਦੇ ਵਿੱਚ ਆਈਆਂ ਸੀ ਤਾਂ ਜਿਹੜਾ ਸਨੋ ਪੈਕ ਆ ਉਹ 90% ਦੇ ਉੱਤੇ ਐਵਰੇਜ ਦੇ ਉੱਤੇ ਪਹੁੰਚ ਚੁੱਕਾ ਸੀਗਾ। ਪਰ ਕਹਿੰਦੇ ਵੀ ਕਾਫੀ ਖੁਸ਼ਕ ਸ਼ੁਰੂਆਤ 2026 ਦੀ ਹੋਈ ਆ। ਕਹਿੰਦੇ ਵੀ ਪਰ ਇਹ ਵੀ ਨਾ ਮੰਨਿਆ ਜਾਵੇ ਵੀ ਹੁਣ ਸਿਆਲ ਜਿਹੜੇ ਆ ਉਹ ਨਹੀਂ ਰਹਿਣਗੇ ਤੇ ਜਾਂ ਫਿਰ ਬਰਫ਼ ਜਾਂ ਮੀਂਹ ਹੋਰ ਦੁਬਾਰਾ ਨਹੀਂ ਪੈ ਸਕਦੇ। ਪਰ ਕਹਿੰਦੇ ਵੀ ਡਰਾਈ ਸਪੈਲ ਦੇ ਬਾਵਜੂਦ ਜਿਹੜੇ ਰੈਜ਼ਰਵਾਇਰਸ ਆ ਉਹ 126% ਪਾਣੀ ਦੇ ਨਾਲ ਭਰੇ ਹੋਏ ਹੈਗੇ ਆ ਐਵਰੇਜ ਦੇ ਮੁਤਾਬਕ। ਅੱਜ ਗੋਲਡ ਤੇ ਸਿਲਵਰ ਬਹੁਤ ਮੂੰਹ ਦੇ ਮੂੰਹ ਡਿੱਗਿਆ ਹੈਗਾ। ਕਹਿੰਦੇ ਵੀ 1980 ਤੋਂ ਬਾਅਦ ਇੱਕ ਦਿਨ ਦੇ ਵਿੱਚ ਇੰਨਾ ਡਾਊਨ ਜਿਹੜਾ ਗੋਲਡ ਤੇ ਸਿਲਵਰ ਗਿਆ ਹੈ। 2025 ਦੇ ਵਿੱਚ ਗੋਲਡ ਦੀਆਂ ਕੀਮਤਾਂ 66% ਵਧੀਆਂ ਸੀਆਂ ਤੇ ਸਿਲਵਰ ਦੀਆਂ 135% ਇੱਕ ਸਾਲ ਦੇ ਵਿੱਚ। ਤੇ ਅੱਜ ਜਿਹੜਾ ਗੋਲਡ ਹੈਗਾ ਆ ਉਹ ਇੱਕਦਮ ਜਿਹੜਾ 30% ਇੱਕ ਦਿਨ ਦੇ ਵਿੱਚ ਡਾਊਨ ਗਿਆ। ਕਹਿੰਦੇ ਵੀ ਵਰਸਟ ਡੇ ਆ ਸਿੰਸ 1980। ਤੇ ਜਿਹੜਾ ਸਿਲਵਰ ਆ ਉਹ 31.4% ਡਾਊਨ ਗਿਆ ਤੇ ਕਲੋਜ਼ ਜਿੱਦਾਂ $78.53 ਤੇ ਹੋਇਆ ਵਰਸਟ ਡੇ ਸਿੰਸ ਮਾਰਚ 1980। ਕਾਰਨ ਕੀ ਇੱਕੋ ਖਬਰ ਦੇ ਨਾਲ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜੋ ਅਗਲੇ ਟ੍ਰੈਜਰੀ ਸੈਕਟਰੀ ਹੈਗੇ ਆ ਉਹ ਵਾਰਸ਼ ਨੂੰ ਪਿਕਅਪ ਕਰ ਲਿਆ ਹੈਗਾ। ਸੋ ਕਿਉਂਕਿ ਉਹ ਟਰੰਪ ਹੋਣਾ ਦੇ ਬਹੁਤ ਲੱਗੇ ਆ ਸੋ ਉਹਨਾਂ ਨੂੰ ਲੱਗਦਾ ਵੀ ਇਹ ਜਦੋਂ ਹੁਣ ਸੈਕਟਰੀ ਟੇਕ ਓਵਰ ਕਰੂਗਾ ਤੇ ਇੰਟਰਸਟ ਰੇਟ ਘਟਾਊਗਾ। ਸੋ ਉਹ ਉਸ ਇੱਕ ਹੀ ਖਬਰ ਨੇ ਕੈਬਨ ਵਾਰਸ਼ ਵੀ ਨਵੇਂ ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ
ਨੋਮੀਨੀ ਹੋਣਗੇ, ਪੂਰੇ ਦੁਨੀਆ ਦੇ ਵਿੱਚ ਗੋਲਡ ਤਾਂ ਜਿਹੜਾ ਸਿਲਵਰ ਆ ਉਹ ਮੂੰਹ ਦੇ ਭਾਅ ਡਿੱਗ ਪਿਆ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਮਾਰਕੀਟਸ ਦੀ ਵੀ ਜੇ ਗੱਲ ਕਰਦੇ ਜਾਈਏ ਤਾਂ ਡਾਓ ਜੋਨ 100 ਤੇ 79 ਪੁਆਇੰਟ ਘਟ ਕੇ 48,800 ਤੇ 92 ਤੇ ਬੰਦ ਹੋਇਆ। S&P 30 ਪੁਆਇੰਟ ਘਟ ਕੇ 6939, ਨੈਸਡੈਕ 223 ਪੁਆਇੰਟ ਘਟ ਕੇ 23,462 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4909 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $66 ਪ੍ਰਤੀ ਬੈਰਲ, 10 ਈਅਰ ਯੀਲਡ 4.23%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 83,830, ਇਥੀਰੀਅਮ 2600 ਤੇ $95 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਤੇ ਪਾਕਿਸਤਾਨ ਦੇ $278 ਤੇ 69 ਪੈਸੇ, ਤੇ ਇੰਡੀਆ ਦੇ $91 ਤੇ 69 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।